ਇਹ ਗੱਲ ਉਹਨਾਂ ਵਕਤਾਂ ਦੀ ਏ ਜਦੋਂ ਪੰਜਾਬ ਦੇ ਹਰ ਕੋਨੇ ਵਿੱਚ ਮਹਿਕਦੀ ਸੀ ਮੁਹੱਬਤ, ਸਾਂਝੀ ਵਰਤੋਂ ਤੇ ਭਾਈਚਾਰੇ ਦੀ ਖੁਸ਼ਬੂ। ਸਾਡਾ ਅੱਜ ਦਾ ਪੜਾਅ ਹੈ ਚੱਕ ਨੰਬਰ 257 RB ਛੋਟਾ ਜਹਾਂਗੀਰ ਵਾਲਾ। ਇੱਕ ਐਸਾ ਪਿੰਡ ਜਿੱਥੇ ਤਾਰੀਖ ਦੇ ਵਰਕੇ ਅਜੇ ਵੀ ਸਾਹ ਲੈ ਰਹੇ ਨੇ। ਇਸ ਧਰਤੀ ਉੱਤੇ ਕਦੀ ਸਿੱਖ ਬਾਣੀਆਂ ਦੀ ਗੂੰਜ ਸੁਣਾਈ ਦਿੰਦੀ ਸੀ। 90% ਤੋਂ ਵੱਧ ਆਬਾਦੀ ਸਿੱਖਾਂ ਦੀ ਸੀ, ਜਿਹੜੇ ਇਸ ਮਿੱਟੀ ਨੂੰ ਆਪਣਾ ਮੁਕੱਦਸ ਥਾਂ ਸਮਝਦੇ ਸਨ। ਸਿੱਖਾਂ ਦੀਆਂ ਇਬਾਦਤਗਾਹਾਂ, ਗੁਰਦੁਆਰਿਆਂ ਦੀ ਗੂੰਜ ਤੇ ਭਾਈਚਾਰੇ ਦੀ ਫਿਜ਼ਾ ਅੱਜ ਵੀ ਇਨ੍ਹਾਂ ਖੰਡਰਾਂ, ਟੁੱਟੀਆਂ ਦੀਵਾਰਾਂ ਤੇ ਗੁਰਦੁਆਰੇ ਦੇ ਪੁਰਾਣੇ ਸਤੂਨਾਂ ਵਿੱਚ ਮਹਿਫੂਜ਼ ਹੈ। ਸਾਡੇ ਪੰਜਾਬ ਦੀ ਮਿੱਟੀ ਹਮੇਸ਼ਾ ਵਿਰਸੇ ਨਾਲ ਲਬਾਲਬ ਰਹੀ ਹੈ ਤੇ ਇਸ ਮਿੱਟੀ ਦਾ ਇੱਕ ਅਨਮੋਲ ਤੇ ਸੁਨਹਿਰੀ ਮੋਤੀ ਹੈ ਚੱਕ ਨੰਬਰ 257 ਰੇਬੇ ਛੋਟਾ ਜਹਾਂਗੀਰ ਵਾਲਾ। ਇਹ ਪਿੰਡ ਉਹਨਾਂ ਪਿੰਡਾਂ ਵਿੱਚੋਂ ਹੈ ਜਿੱਥੇ ਵਕਤ ਥੰਮਿਆ ਹੋਇਆ ਮਹਿਸੂਸ ਹੁੰਦਾ ਹੈ, ਜਿੱਥੇ ਹਰ ਕਣਕ ਦਾ ਦਾਣਾ, ਹਰ ਬੋੜ ਦਾ ਪੱਤਾ ਤੇ ਹਰ ਇੱਟ ਦੀਵਾਰ ਵਿੱਚੋਂ ਪੁਕਾਰਦੀ ਪਈ ਹੈ ਕਿ ਮੈਂ ਗਵਾਹ ਹਾਂ ਇੱਕ ਸੁਨਹਿਰੀ ਦੌਰ ਦੀ, ਇੱਕ ਬਦਲਦੀ ਦੁਨੀਆ ਦੀ ਤੇ ਇੱਕ ਸਾਂਝੀ ਤਹਿਜ਼ੀਬ ਦੀ। ਕਿਸੇ ਵੇਲੇ ਵਿੱਚ ਪਿੰਡ ਦੇ ਗੱਬੇ ਇੱਕ ਖੂਹ ਵੀ ਹੁੰਦਾ ਸੀ। ਲੋਕ ਇੱਥੋਂ ਪਾਣੀ ਭਰ ਕੇ ਸਿਰਫ ਪਿਆਸ ਨਹੀਂ ਬੁਝਾਉਂਦੇ ਸਨ, ਉਹ ਸੱਚੀਆਂ ਯਾਰੀਆਂ ਨੂੰ ਵੀ ਨਿਭਾਉਂਦੇ ਸਨ। ਫਿਰ ਆਈ ਇੱਕ ਵੱਡੀ ਹਿਜਰਤ। ਪ੍ਰੇਮੀ ਆਪਣੇ ਵਸਦੇ ਘਰਾਂ ਨੂੰ ਛੱਡ ਕੇ ਨਿਕਲ ਪਏ। ਸਾਂਝੇ ਪੰਜਾਬ ਦੇ ਦੋ ਟੋਟੇ ਹੋ ਗਏ। ਅੰਮ੍ਰਿਤਸਰ, ਨਾਗਾ ਤੇ ਚੀਮੇ ਵਾਲੇ ਪਿੰਡਾਂ ਤੋਂ ਲੋਕਾਂ ਨੇ ਆ ਕੇ ਇਸ ਧਰਤੀ ਨੂੰ ਇੱਕ ਵਾਰੀ ਫੇਰ ਵਸਾਇਆ। ਇਹ ਸਿਰਫ ਇੱਕ ਪਿੰਡ ਨਹੀਂ, ਇਹ ਇੱਕ ਤਾਰੀਖ ਹੈ, ਇੱਕ ਦਾਸਤਾਨ ਹੈ, ਇੱਕ ਇਤਿਹਾਸ ਹੈ। ਇਹ ਉਹ ਧਰਤੀ ਹੈ ਜਿੱਥੇ 6 ਮੋਗੇ ਨਾ ਸਿਰਫ ਪਾਣੀ ਦੀ ਰਵਾਨੀ ਲੈ ਕੇ ਆਉਂਦੇ ਨੇ, ਬਲਕਿ ਮਿਹਨਤ, ਸਾਹ ਤੇ ਹੌਸਲੇ ਨੂੰ ਵੀ ਸਰਾਬ ਕਰਦੇ ਨੇ। ਸਾਡੀ ਜ਼ਰਖੇਜ਼ ਜ਼ਮੀਨ ਕਮਾਦ ਤੇ ਗੰਦਮ ਨਾਲ ਲਬਰੇਜ਼ ਹੈ ਤੇ ਉਹ ਵੀ ਇੱਕ ਵਕਤ ਸੀ ਜਦੋਂ ਇਸ ਪਿੰਡ ਦਾ ਪਿਆਜ਼ ਤੇ ਖਰਬੂਜ਼ਾ ਪੂਰੇ ਪਾਕਿਸਤਾਨ ਵਿੱਚ ਮਸ਼ਹੂਰ ਹੁੰਦਾ ਸੀ। ਉਹ ਜ਼ਾਇਕੇ, ਉਹ ਖੁਸ਼ਬੂਆਂ ਅਜੇ ਵੀ ਯਾਦਾਂ ਦੇ ਵਿੱਚ ਵਸਦੀਆਂ ਪਈਆਂ ਨੇ। ਤਾਲੀਮ ਦੀ ਗੱਲ ਕਰੀਏ ਤਾਂ ਇਸ ਪਿੰਡ ਦੀਆਂ ਬੱਚੀਆਂ ਨੇ ਬਹਿਜਾ ਕਰਾ ਦਿੱਤੀ। ਪੰਜਾਬ ਬੋਰਡ ਵਿੱਚ 3 ਵਾਰੀ ਟੌਪ ਕਰਕੇ ਇਹ ਦੱਸ ਦਿੱਤਾ ਕਿ ਇਲਮ ਸਿਰਫ ਸ਼ਹਿਰਾਂ ਦੀ ਮਿਰਾਸ ਨਹੀਂ, ਸਾਡੀ ਧਰਤੀ ਦੀਆਂ ਧੀਆਂ ਵੀ ਜੱਗ ਚਮਕਾਉਣ ਵਾਲੀਆਂ ਨੇ। ਖੇਡ ਦੀ ਦੁਨੀਆ ਵਿੱਚ ਕਦੀ ਵੀ ਇਸ ਪਿੰਡ ਨੂੰ ਹਰਾਇਆ ਨਹੀਂ ਜਾ ਸਕਦਾ। ਕਬੱਡੀ ਵਿੱਚ ਇਸ ਪਿੰਡ ਦੀ ਧਰਤੀ ਨੇ ਪਾਕਿਸਤਾਨ ਨੂੰ ਉਹ ਸਿਤਾਰੇ ਦਿੱਤੇ ਨੇ ਜਿਹੜੇ ਮੈਦਾਨ ਵਿੱਚ ਚਮਕਦੇ ਨੇ ਤੇ ਦੁਨੀਆ ਵਾਹ ਕਰਦੀ ਹੈ। ਬੰਦੇਸ਼ਾ ਰਾਇਲ ਬੈਲਜੀਅਮ ਕਲੱਬ ਇਹ ਨਾ ਸਿਰਫ ਇੱਕ ਕਲੱਬ ਨਹੀਂ ਹੈਗਾ, ਬਲਕਿ ਇੱਕ ਅਕੈਡਮੀ ਹੈ ਜਿੱਥੇ ਕਬੱਡੀ ਦੇ ਸ਼ੇਰ ਪਸੀਨੇ ਨਾਲ ਆਪਣੀ ਤਕਦੀਰ ਲਿਖਦੇ ਨੇ। ਹਾਕੀ ਵੀ ਕਿਸੇ ਵੇਲੇ ਵਿੱਚ ਇਸ ਪਿੰਡ ਦੀ ਸ਼ਾਨ ਸੀ। ਪੂਰੇ ਜ਼ਿਲ੍ਹੇ ਵਿੱਚ ਇਸ ਪਿੰਡ ਦੀ ਟੀਮ ਮਸ਼ਹੂਰ ਸੀ ਤੇ ਹਰ ਮੈਚ ਤੋਂ ਬਾਅਦ ਇੱਕ ਨਵਾਂ ਸੁਪਨਾ, ਇੱਕ ਨਵਾਂ ਖਾਬ ਸਾਡੇ ਨੌਜਵਾਨਾਂ ਦੇ ਵਿੱਚ ਜਾਗਦਾ ਸੀ। ਪਰ ਇਸ ਪਿੰਡ ਦੀ ਅਜ਼ਮਤ, ਇਸ ਦੀ ਤਾਰੀਖ, ਇਸ ਦੀ ਸ਼ਨਾਖਤ ਕਦੀ ਵੀ ਛੋਟੀ ਨਹੀਂ ਰਹੀ। ਚਲੋ ਸਾਡੇ ਨਾਲ ਇੱਕ ਸਫ਼ਰ ਤੇ, ਇੱਕ ਮਿੱਟੀ ਨੂੰ ਸਮਝਣ ਤੇ ਮਹਿਸੂਸ ਕਰਨ ਦਾ ਸਫ਼ਰ, ਜਿੱਥੇ ਹਰ ਕਹਾਣੀ, ਹਰ ਯਾਦ ਤੇ ਹਰ ਆਵਾਜ਼ ਸਾਡੀ ਆਪਣੀ ਲੱਗਦੀ ਹੈ। ਇਹਦਾ ਪਿੰਡ ਦਾ ਨਾਂ ਹੈਗਾ ਜਹਾਂਗੀਰ ਛੋਟਾ, 257 ਰੇਬੇ। RB ਨਹਿਰ ਦੇ ਉੱਤੇ ਰੇਬੇ ਲੱਗਦਾ ਵਾ। ਇਹਦੇ ਨਾਲ ਇਹਦੀ ਆਬਾਦੀ ਆ ਬੋਗਣ ਆਬਾਦੀ, ਉਹ ਵੀ 257 ਰੇਬੇ ਆ। ਇਹਦੀ ਦੂਸਰੀ ਸਾਈਡ 'ਤੇ ਆ ਜਾਂਦਾ ਸਲਾਮ ਨਗਰ ਪਿੰਡ ਆ, ਉਹ 253 ਵੱਡੇ ਜਹਾਂਗੀਰ ਦਾ ਵਾ। ਇੱਕ ਸਾਈਡ 'ਤੇ ਆ ਜਾਂਦੀ ਇਹਦੇ ਨਾਲ ਮਜਬੀ ਵਾਲਾ ਆਬਾਦੀ ਉਹਨੂੰ ਬੋਲਦੇ ਆ, ਉਹ ਵੀ ਇਸ ਜਹਾਂਗੀਰ ਦੀ ਆਬਾਦੀ ਆ। ਹੁਣ ਆ ਨਵੀਂ ਆਬਾਦੀ ਅਕਬਰ ਟਾਊਨ ਬਣ ਗਿਆ, ਇਹ ਵੀ ਇਸੇ ਪਿੰਡ ਦੀ ਆਬਾਦੀ ਹੈ। ਇਹਨੂੰ ਦੇਖੋ ਜੀ, ਮੇਨ ਰਸਤਾ ਤੇ ਆ ਲੱਗਦਾ ਵਾ ਸਮੁੰਦਰੀ ਰੋਡ ਵਾਲਾ। ਇਸ ਤੋਂ ਇਲਾਵਾ ਇਹਨੂੰ ਇੱਕ ਸਲਾਮ ਨਗਰ ਦੀ ਤਰਫ ਰਸਤਾ ਨਿਕਲਦਾ ਵਾ, ਇੱਕ ਇਹਨੂੰ ਮਜਬੀ ਵਾਲੇ ਦੀ ਤਰਫ ਰਸਤਾ ਨਿਕਲ ਜਾਂਦਾ। ਜਿਹੜਾ ਸਲਾਮ ਨਗਰ ਵਾਲੇ ਪਾਸੇ ਨਿਕਲਦਾ ਵਾ ਉਹ ਵੀ ਫੈਸਲਾਬਾਦ ਵੀ ਚਲੇ ਜਾਂਦਾ ਵਾ, ਬੜੇ ਜਹਾਂਗੀਰ ਜਾਂਦਾ ਵਾ, ਅੱਗੇ ਅਬਾਸਪੁਰ, ਇਹਨਾਂ ਪਿੰਡਾਂ ਥਾਣੀ ਹੋ ਕੇ, ਗੰਗਾ ਵੱਡੀਆਂ ਥਾਣੀ ਹੋ ਕੇ ਤੇ ਫੈਸਲਾਬਾਦ ਪਹੁੰਚ ਜਾਂਦਾ ਵਾ।
ਪਾਰਟੀਸ਼ਨ ਤੋਂ ਪਹਿਲੇ ਜੀ ਇੱਥੇ ਦੇਖੋ ਬਹੁਤ ਹੋਰ ਤਰ੍ਹਾਂ ਦਾ ਸਿਸਟਮ ਸੀ। ਦੇਸੀ ਕਿਸਮ ਦੀਆਂ ਡਿੱਗੀਆਂ ਸੀ ਪਾਣੀ ਪੀਣ ਵਾਲੀਆਂ। ਜਦੋਂ ਇਹ ਪਾਰਟੀਸ਼ਨ ਤੋਂ ਬਾਅਦ ਇਹ ਇੱਥੇ ਦੂਸਰੇ ਜ਼ਿਆਦਾ ਲੋਕ ਇੰਡੀਆ 'ਚ ਪਾਰਟੀਸ਼ਨ ਤੋਂ ਬਾਅਦ ਆਏ ਸਾਡੇ ਵੱਡੇ। ਇੱਥੇ ਫਿਰ ਜਦੋਂ ਯੂਨੀਅਨ ਕੌਂਸਲ ਸਿਸਟਮ ਆਇਆ ਨਾ, ਉਦੋਂ ਸਾਡੇ ਕਜ਼ਨ ਹੀ ਸਨ ਚੌਧਰੀ ਰਿਆਜ਼, ਉਹ ਚੇਅਰਮੈਨ ਬਣੇ। ਉਹਨਾਂ ਨੇ ਇੱਥੇ ਡਿੱਗੀਆਂ ਪੱਕੀਆਂ ਕਰਾਈਆਂ। ਨਹਿਰ ਦਾ ਪਾਣੀ ਉਹਨਾਂ ਵਿੱਚ ਪੈਂਦਾ ਸੀ। ਸਾਰਾ ਪਿੰਡ ਡਿੱਗੀਆਂ ਦਾ ਪਾਣੀ ਇਸਤੇਮਾਲ ਸੀ ਕਰਦੇ ਸੀ। ਤੇ ਉਦੋਂ ਕੱਚੇ ਬਾਜ਼ਾਰ ਸੀ, ਨਾ ਕੋਈ ਨਾਲੀ ਸਿਸਟਮ ਸੀ। ਬੁਰਾ ਹਾਲ ਹੁੰਦਾ ਸੀ। ਬਾਜ਼ਾਰ ਕੱਚੇ ਚਲੇ ਬਣੇ ਹੁੰਦੇ ਸੀ। ਗੱਡਿਆਂ ਤੇ ਪੱਠੇ ਪੁੱਠੇ ਵੀ ਬੜੇ ਔਖੇ ਲਿਆਂਦੇ ਜਾਂਦੇ ਸੀ ਪਿੰਡ ਦੇ ਵਿੱਚ। ਇਹ ਹੌਲੀ ਹੌਲੀ ਫਿਰ ਆਸਤਾ ਆਸਤਾ ਜਿੱਦਾਂ ਜਿੱਦਾਂ ਇਲੈਕਸ਼ਨ ਹੁੰਦੇ ਰਹੇ, ਚੌਧਰੀ ਨਜ਼ੀਰ ਕੋਸਤਾਨ ਵਾਲੇ ਦਾ ਜਦੋਂ ਦੌਰ ਆਇਆ, ਉਦੋਂ ਇਸ ਪਿੰਡ ਦੇ ਵਿੱਚ ਨਾਲੀ ਸੜਕਾਂ ਇਹ ਬਣੀਆਂ। ਜਿਹੜਾ ਇਹ ਪਿੰਡ ਦਾ ਸੈਂਟਰ ਦਾ ਚੌਕ ਹੈ ਨਾ ਜੀ, ਇਹਦੇ ਵਿੱਚ ਖੂਹ ਹੁੰਦਾ ਸੀ। ਉਹਦੇ ਵਿੱਚ ਨਹਿਰ ਦਾ ਪਾਣੀ ਜਾਂਦਾ ਹੁੰਦਾ ਸੀ। ਇੱਕ ਖੂਹ ਉੱਥੋਂ ਜਿਹੜਾ ਸੱਜੇ ਪਾਸੇ ਨੂੰ ਮਸਜਿਦ ਵੱਲ ਨੂੰ ਰਸਤਾ ਨਿਕਲਦਾ, ਉਸ ਤੋਂ ਅਗਲੇ ਚੌਕ ਦੇ ਵਿੱਚ ਸੀ। ਇਹ ਖੂਹ ਸਾਡੀ ਹੋਸ਼ ਦੇ ਵਿੱਚ ਬੰਦ ਕੀਤੇ ਗਏ ਆ। ਇਹਨਾਂ ਦੇ ਵਿੱਚ ਫਿਰ ਪਾਣੀ ਨਹਿਰ ਦਾ ਨਹੀਂ ਸੀ ਪੈਂਦਾ ਤੇ ਪਾਣੀ ਦਾ ਟੇਸਟ ਖਤਮ ਹੋ ਗਿਆ ਸੀ। ਇਹਨਾਂ ਦਾ ਖਾਰਾ ਪਾਣੀ ਹੋ ਗਿਆ ਸੀ। ਬੋਰਡ ਵੀ ਪਿੰਡ ਵੜਦੇ ਆ 3-4 ਬੋਰਡ ਹੁੰਦੇ ਸੀ ਬਹੁਤ ਬੜੇ। ਉੱਥੇ ਦੁਪਹਿਰ ਨੂੰ ਲੋਕ ਸਾਰੇ ਬੈਠਦੇ ਹੁੰਦੇ ਸੀ। ਪਰਲੀ ਜਿਹੜੀ ਸਾਡੀ ਮਸਜਿਦ ਆ, ਉਹਦੇ ਨਾਲ ਬੜੇ ਬੜੇ ਵੱਡੇ ਬੋਰਡ ਸੀ। ਉਹ ਆਸਤਾ ਆਸਤਾ ਹਨੇਰੀਆਂ ਨਾਲ ਆਂਧੀਆਂ ਦੇ ਨਾਲ ਬੋਰਡ ਪੁੱਟੇ ਗਏ, ਖਤਮ ਹੋ ਗਏ। ਇੱਥੇ ਤਕਰੀਬਨ ਉਦੋਂ ਪਹਿਲੇ ਜਿਹੜਾ ਸੀ ਨਾ, ਉਹ ਬਜ਼ੁਰਗ ਦੱਸਦੇ ਸੀ ਵੀ ਕੋਈ 90% ਸਿੱਖ ਸਨ, ਬਾਕੀ ਥੋੜ੍ਹੇ ਘਰ ਮੁਸਲਮਾਨਾਂ ਦੇ ਸੀ। ਜਿਹੜੇ ਉਧਰੋਂ ਪਾਰਟੀਸ਼ਨ ਦੇ ਵਿੱਚ ਆਏ ਆ, ਉੱਥੋਂ ਕੁਝ ਲੋਕ ਤੇ ਨਾਗਾ ਪਿੰਡ ਸਨ ਪਿੱਛੇ ਵੀ ਗਿੱਲਾਂ ਦੇ, ਨਾਗਾ ਵਾਲੇ ਗਿੱਲ ਆਏ। ਸਾਡੇ ਵੱਡੇ ਜਿਹੜੇ ਸਨ ਸੀ, ਇਹ ਅੰਮ੍ਰਿਤਸਰ ਦੇ ਲਾਗੇ ਜ਼ਿਲ੍ਹਾ ਛਾਪਾ ਪਿੰਡ ਸੀ, ਉੱਥੋਂ ਆਏ। ਇਹ ਸ਼ਬਾਜ ਹੁਣਾਂ ਦਾ ਜਿਹੜੇ ਵੱਡੇ ਸੀ, ਇਹਨਾਂ ਦਾ ਪਿੰਡ ਟਰਪਈ ਸੀ, ਉਹ ਉੱਥੋਂ ਆਏ। ਕੁਝ ਸਾਡੇ ਇੱਥੇ ਜੱਟ ਜਿਹੜੇ ਆ, ਉਹ ਚੀਮਿਆਂ ਦਾ ਚੱਕ ਹੁੰਦਾ ਸੀ ਪਿੱਛੇ, ਉਸ ਚੱਕ ਦੇ ਵਿੱਚੋਂ ਆਏ। ਬਾਕੀ ਇੱਥੇ ਰਾਜਪੂਤ ਵੀ ਹੈ ਨੇ, ਗੁੱਜਰ ਵੀ ਹੈ ਨੇ। ਬਾਕੀ ਮਲਕ ਬਰਾਦਰੀ ਕੁਝ ਪਹਿਲੇ ਹੀ ਇੱਥੇ ਬੈਠੀ ਸੀ। ਤੇ ਰਾਈ ਵੀ ਮੁਖਤਲਿਫ ਜ਼ਿਲ੍ਹਿਆਂ ਦੇ ਵਿੱਚੋਂ ਇੱਥੇ ਆਏ ਨੇ, ਰਾਈ ਵੀ ਹੈ ਨੇ। ਹੁਣ ਸਾਡੇ ਇੱਥੇ 2 ਨੰਬਰਦਾਰ ਆ। 1 ਨੰਬਰਦਾਰ ਜੱਟ ਬਰਾਦਰੀ ਦਾ ਵਾ, ਉਹਦਾ ਨਾਮ ਬਾਊ ਆ। ਉਹਦਾ ਵਾਲਿਦ ਦਾ ਨਾਮ ਨਿਆਮਤ ਹੁੰਦਾ ਸੀ, ਉਹ ਫੌਤ ਹੋ ਗਿਆ। ਹੁਣ ਗਾਂ ਉਹਦੇ ਵੱਡੇ ਬੇਟੇ ਨੂੰ ਮਿਲੀ ਆ। ਦੂਸਰੀ ਪੱਤੀ ਇੱਥੇ ਹੈਗੀ ਆ ਰਾਈ ਬਰਾਦਰੀ ਦੇ ਕੋਲ। ਉਹ ਪਹਿਲੇ ਆਸਾਨ ਨੰਬਰਦਾਰ ਹੁੰਦਾ ਸੀ, ਉਸ ਤੋਂ ਬਾਅਦ ਸਰਬਰਾਈ ਨੰਬਰਦਾਰ ਜ਼ਫਰ ਕਰਦਾ ਰਿਹਾ। ਜ਼ਫਰ ਤੋਂ ਬਾਅਦ ਉਹਦੇ ਬੇਟੇ ਨੇ ਥੋੜ੍ਹੀ ਦੇਰ ਬਾਅਦ ਸਰਬਰਾਈ ਨੰਬਰਦਾਰੀ ਕੀਤੀ। ਹੁਣ ਅੱਜ ਕੱਲ੍ਹ ਉਹ ਨੰਬਰਦਾਰੀ ਖਤਮ ਹੋਈ ਪਈ ਆ, ਉਹ ਕਿਸੇ ਕੋਲ ਵੀ ਨਹੀਂ ਹੈਗੀ। ਦੂਸਰੀ ਜਿਹੜੀ ਆਬਾਦੀ ਬੋਗਣ, ਉਹਦੀ ਨੰਬਰਦਾਰੀ ਅਲੱਗਾ ਸੀ। ਉਹ ਰਾਜਪੂਤ ਬਰਾਦਰੀ ਕੋਲ ਸੀ। ਰਾਣਾ ਫਤਿਹ ਯਾਬ ਖਾਂ ਹੁੰਦਾ ਸੀ, ਉਹਦੇ ਕੋਲ ਸੀ। ਅੱਜ ਕੱਲ੍ਹ ਉਹਦਾ ਬੇਟਾ ਵਾ ਅਦਨਾਨ, ਅੱਜ ਕੱਲ੍ਹ ਉਹਦੇ ਕੋਲ। ਹੁਣ ਨੰਬਰਦਾਰੀ ਕੋਈ ਨਹੀਂ ਫਾਲ ਹੈਗੀ ਨਾ। ਹੁਣ ਕੋਈ ਪੁਲਿਸ ਵਾਲੇ ਆਣ ਕੇ ਨੰਬਰਦਾਰ ਨੂੰ ਫਾਲ ਕਰਦੇ ਆ। ਹੁਣ ਸਿਰਫ ਨੰਬਰਦਾਰ ਕੋ ਆ ਕੇ ਆ ਜਿਹੜਾ ਮਾਮਲਾ ਸ਼ਾਮਲਾ ਇਕੱਠਾ ਕਰਨਾ ਹੁੰਦਾ ਨਾ, ਇਹ ਆਪਣਾ ਏਸੀ ਤਹਿਸੀਲਦਾਰ ਪਟਵਾਰੀ ਇਹ ਇਹਨਾਂ ਕੋਲ ਆਉਂਦੇ ਆ। ਬਾਕੀ ਜਿਹੜਾ ਸੀ ਨਾ ਪਹਿਲੇ ਨੰਬਰਦਾਰੀ ਵਾਲਾ ਸਿਸਟਮ, ਉਹ ਤਕਰੀਬਨ ਕੋਈ ਨਹੀਂ ਹੈਗਾ। ਵਿੱਚ ਆ ਗਿਆ ਪੀਡਾ ਸਿਸਟਮ, ਉਹਦੇ ਵਿੱਚ ਆਣ ਕੇ ਨੰਬਰਦਾਰਾਂ ਨੂੰ ਜਿਹੜਾ ਮਾਮਲੇ ਦੀ ਢਾਲ ਦਿੱਤੀ ਜਾਂਦੀ ਸੀ, ਉਹ ਵੀ ਖਤਮ ਕਰ ਦਿੱਤੀ। ਹੁਣ ਫਿਰ ਦੁਬਾਰਾ ਨੰਬਰਦਾਰਾਂ ਨੂੰ ਦਿੱਤੀਆਂ ਨੇ ਢਾਲ। ਵਿੱਚ 5-7 ਸਾਲ ਨੰਬਰਦਾਰਾਂ ਨੇ ਮਾਮਲਾ ਨਹੀਂ ਇਕੱਠਾ ਕੀਤਾ। ਤੇ ਸਾਡੇ ਪਿੰਡ ਫਿਰ ਨੰਬਰਦਾਰੀ ਦਾ ਸਿਸਟਮ ਥੋੜ੍ਹਾ ਜਿਹਾ, ਇੱਥੇ ਜਿਹੜੀ ਅੱਧਾ ਮੁਰੱਬਾ ਸਰਕਾਰੀ ਜ਼ਮੀਨ ਮਿਲੀ ਹੈ ਨਾ, ਉਹ ਵੀ ਕਿਸੇ ਨੰਬਰਦਾਰ ਕੋ ਨਹੀਂ ਹੈਗੀ। ਸਾਡੇ ਪਿੰਡ ਦਾ ਟੋਟਲ ਰਕਬਾ ਜਿਹੜਾ ਨਾ 100 ਮੁਰੱਬੇ ਦਾ ਚੱਕ ਆ। ਇਹ ਕੋਈ 1.5 ਮੁਰੱਬੇ ਦੀ ਆਬਾਦੀ ਬੋਗਣ। ਸਾਡੇ ਚੱਕ 257 ਦੀ ਪਹਿਲੀ ਆਬਾਦੀ ਜਿਹੜੀ ਸੀ, ਉਹ 2 ਮੁਰੱਬੇ ਦੀ ਸੀ। ਹੁਣ ਇਹਦੇ ਨਾਲ ਤਕਰੀਬਨ ਪਿੰਡ ਦੇ 4 ਚੁਫੇਰੇ ਜਿਹੜਾ ਨਾ 1 ਮੁਰੱਬੇ ਦੀ ਆਬਾਦੀ ਹੋਰ ਬਣ ਗਈ ਆ। ਇਹ ਜਿਹੜੀ ਆ ਅਕਬਰ ਟਾਊਨ, ਇਹ ਸਨ 96 ਦੇ ਵਿੱਚ ਬਣਿਆ ਵਾ ਤੇ ਇਹ ਤਕਰੀਬਨ 27 ਏਕੜ ਦੇ ਵਿੱਚ ਇਹ ਆਬਾਦੀ ਬਣ ਗਈ ਹੈ। ਇਹਦੇ ਨਾਲ ਨਾਲ 2-4 ਕਿੱਲੇ ਹੋਰ, ਇਹ ਤਕਰੀਬਨ ਹੁਣ ਇਹ ਆਬਾਦੀ 30-32 ਕਿੱਲੇ 'ਚ ਇਹ ਵੀ ਬਣ ਗਈ ਹੈ ਅਕਬਰ ਟਾਊਨ ਦੀ। ਸਾਡੇ ਜੀ ਪਹਿਲੋਂ ਹੁੰਦੇ ਸੀ 4 ਮੋਗੇ, ਬਾਅਦ ਦੇ ਵਿੱਚ ਫਿਰ ਖਾਲੇ ਕੱਚੇ ਹੁੰਦੇ ਸੀ, ਬੜੀ ਦੂਰੋਂ ਦੂਰੋਂ ਪਾਣੀ ਆਉਂਦਾ ਸੀ। ਖਾਲਾਂ ਦੇ ਉੱਤੇ ਬਹੁਤ ਉੱਚੀ ਉੱਚੀ ਭਲ ਪਈ ਹੁੰਦੀ ਸੀ, ਜ਼ਿਮੀਂਦਾਰਾਂ ਨੂੰ ਕੱਢਣੀ ਮੁਸ਼ਕਲ ਸੀ। ਫਿਰ ਕੋਸ਼ਿਸ਼ ਕਰਕੇ ਸਾਰੇ ਭਰਾਵਾਂ ਨੇ ਇਹ 4 ਦੇ 6 ਮੋਗੇ ਕਰਾਏ। ਉਹ 6 ਮੋਗਿਆਂ ਦੇ ਨਾਲ ਭਲ ਦਾ ਵੀ ਥੋੜ੍ਹਾ ਜਿਹਾ ਨਿਜ਼ਾਮ ਬਿਹਤਰ ਹੋਇਆ। ਫਿਰ ਆਸਤਾ ਆਸਤਾ ਪੱਕੇ ਖਾਲਾਂ ਦਾ ਆ ਗਿਆ ਸਿਸਟਮ, ਆ ਵਾਟਰ ਮੈਨੇਜਮੈਂਟ ਵਾਲਿਆਂ ਦਾ। ਉਹਦੇ ਨਾਲ ਖਾਲੇ ਪੱਕੇ ਬਣ ਗਏ ਤੇ ਪਹਿਲੇ ਨਾਲੋਂ ਬਹੁਤ ਜ਼ਿਆਦਾ ਬਿਹਤਰ ਪਾਣੀ ਲੱਭਣ ਡੈ ਪਿਆ। ਤੇ ਸਾਡੇ ਜ਼ਿਆਦਾ ਪਹਿਲੇ ਇੱਕ ਦੌਰ ਦੇ ਵਿੱਚ ਇਸ ਪਿੰਡ ਦਾ ਖਰਬੂਜ਼ਾ ਤਕਰੀਬਨ ਪੰਜਾਬ ਦੇ ਵਿੱਚ ਮਸ਼ਹੂਰ ਹੁੰਦਾ ਸੀ, ਪਿਆਜ਼ ਬਹੁਤ ਹੁੰਦਾ ਸੀ।
ਹੁਣ ਆਸਤਾ ਆਸਤਾ ਜਿਹੜਾ ਅੱਜ ਕੱਲ੍ਹ ਜ਼ਿਮੀਂਦਾਰਾ ਚੱਲ ਰਿਹਾ ਨਾ, ਇਹ ਕਮਾਦ ਤੇ ਕਣਕ ਜ਼ਿਆਦਾ, ਬਾਕੀ ਇਹ ਜਾਨਵਰਾਂ ਜੋਗਾ ਚਾਰਾ ਇਹ ਜ਼ਿਆਦਾ ਬੀਜਦੇ। ਤਾਲੀਮੀ ਮਿਆਰ ਜੀ ਸਾਡਾ ਪਹਿਲੇ ਹੁੰਦਾ ਸੀ ਇੱਕ ਬੱਚਿਆਂ ਦਾ ਪ੍ਰਾਇਮਰੀ ਸਕੂਲ, ਫਿਰ ਉਹ ਹਾਈ ਹੋਇਆ, ਉਸ ਤੋਂ ਬਾਅਦ ਬੱਚਿਆਂ ਦਾ ਪ੍ਰਾਇਮਰੀ ਸੀ, ਬੱਚਿਆਂ ਦਾ ਸਕੂਲ ਹਾਈ ਹੋ ਗਿਆ। ਮੇਰੇ ਵਾਲਦ ਸਾਹਿਬ ਨੇ ਉਹ 24 ਕਨਾਲ ਜਗ੍ਹਾ ਦਿੱਤੀ, ਉਹਦੇ ਵਿੱਚ ਹਾਈ ਸਕੂਲ ਹੋ ਗਿਆ। ਸਾਡੇ ਪਿੰਡ ਦਾ ਜਿਹੜਾ ਬੱਚਿਆਂ ਦਾ ਹਾਈ ਸਕੂਲ ਆ, ਇਹਨੇ 3 ਦਫਾ ਲਗਾਤਾਰ ਪੰਜਾਬ ਬੋਰਡ ਨੂੰ ਟਾਪ ਕੀਤਾ ਵਾ, ਤੇ ਬੱਚਿਆਂ ਦਾ ਵੀ ਸਕੂਲ ਹਾਈ ਹੋ ਗਿਆ ਵਾ। ਉਹ ਪਹਿਲੀ ਜਿਹੜੀ ਸਰਕਾਰੀ ਜ਼ਮੀਨ ਸੀ ਨਾ, ਉਹਦੇ ਵਿੱਚ ਹੀ ਚੱਲ ਰਿਹਾ ਵਾ। ਇਹ ਸਕੂਲ ਪਿੰਡ ਜਾਂਦੇ ਆ ਹਸਪਤਾਲ ਦੇ ਨਾਲ ਬਣਿਆ, ਇਹ ਵੀ ਮਾਸ਼ਾਅੱਲਾ ਅੱਛਾ ਵਾ, ਲੇਕਿਨ ਸਾਡੀ ਬੜੀ ਕੋਸ਼ਿਸ਼ ਸੀ ਵੀ ਇਹਨੂੰ ਕਾਲਜ ਕਰਾ ਦਈਏ, ਲੇਕਿਨ ਉਹ ਗੌਰਮੈਂਟ ਦਾ ਇੱਕ ਕਾਨੂੰਨ ਆ ਗਿਆ ਵੀ ਜੇ 9 ਕਿਲੋਮੀਟਰ ਦੇ ਅੰਦਰ ਅੰਦਰ ਕੋਈ ਹਾਇਰ ਹੈਗਾ ਨਾ ਅੱਗੇ, ਤੇ ਫਿਰ ਪਹਿਲੇ ਨੂੰ ਨਾ ਕੀਤਾ ਜਾਵੇ। ਇਸ ਵਜ੍ਹਾ ਤੋਂ ਇਹ ਨਾ ਲੇਟ ਹੋ ਗਿਆ, ਹਾਲੇ ਤੱਕ ਇਹ ਹਾਇਰ ਨਹੀਂ ਹੋ ਸਕਿਆ। ਸਾਡੇ ਮਸਾਜਿਦ ਤੇ ਸਾਡੇ ਜੀ ਪਹਿਲੇ ਮੇਨ 2 ਸਨ ਜਹਾਂਗੀਰ ਦੇ ਅੰਦਰ, ਫਿਰ ਇੱਕ ਮਦਰਸਾ ਬਣ ਗਿਆ, ਉਹਦੇ ਨਾਲ ਵੀ ਇੱਕ ਮਸਜਿਦ ਬਣ ਗਈ। ਇੱਕ ਹੋਰ ਉਰਲੀ ਸਾਈਡ ਤੇ ਪੁਰਾਣਾ ਦਰਬਾਰ ਆ, ਇੱਕ ਉਹਦੇ ਵਿੱਚ ਵੀ ਮਸਜਿਦ ਬਣ ਗਈ। ਇਸ ਅਕਬਰ ਟਾਊਨ ਦੇ ਵਿੱਚ 3 ਮਸਜਿਦਾਂ ਇਸ ਵੇਲੇ ਨਮਾਜ਼ ਪੜ੍ਹ ਰਹੇ ਆ, ਲੇਕਿਨ ਮਸਲਕ ਇੱਥੇ ਇੱਕ ਸ਼ੀਏ ਸਾਡੇ ਪਿੰਡ ਬਹੁਤ ਘੱਟ ਆ, ਕੋਈ ਘਰ ਹੈ ਨਹੀਂ, ਲੇਕਿਨ ਉਹ ਇੱਥੇ ਨਾ ਕੋਈ ਉਹਨਾਂ ਦੀ ਮਸਜਿਦ ਆ, ਨਾ ਕੋਈ ਆਪਣੀਆਂ ਰਸਮਾਂ ਅਦਾ ਕਰਦੇ ਆ। ਬਾਕੀ ਮਸਲਕ ਸਾਰੇ ਹੀ ਆ, ਲੇਕਿਨ ਸਾਡੇ ਮਸਲਕ ਨੂੰ ਇੰਨਾ ਜ਼ਿਆਦਾ ਨਾ ਤਰਜੀਹ ਨਹੀਂ ਦਿੰਦੇ। ਇੱਕ ਦੂਜੇ ਦੀ ਖੁਸ਼ੀ ਗਮੀ ਸ਼ਾਦੀ ਤੇ ਸਾਰਿਆਂ ਦਾ ਪਿਆਰ ਮੁਹੱਬਤ ਆ, ਕੋਈ ਜ਼ਿਆਦਾ ਇੱਥੇ ਕਿਸੇ ਮਸਲਕ ਨੂੰ ਨਾ ਹਾਈਲਾਈਟ ਨਹੀਂ ਜ਼ਿਆਦਾ ਹੁੰਦਾ। ਕਬੱਡੀ ਦੇਖੋ ਜੀ, ਸਾਡੇ ਜਦੋਂ ਅਸੀਂ ਛੋਟੇ ਛੋਟੇ ਸੀ ਉਦੋਂ ਵੀ ਸਾਡੇ ਪਿੰਡ ਦੀ ਕਬੱਡੀ ਜਿਹੜੀ ਆ ਨਾ ਬਹੁਤ ਅੱਛੀ ਟੀਮ ਰਹੀ ਆ, ਬੜੀ ਅਰੂਜ ਤੇ ਸੀ। ਆਸਤਾ ਆਸਤਾ ਫਿਰ ਵਿੱਚ ਇੱਕੇ ਟਾਈਮ ਆਇਆ ਵੀ ਉਹ ਕਬੱਡੀ ਪਹਿਲੇ ਜਿਹੜੇ ਸੀ ਨਾ, ਉਹ ਤਕਰੀਬਨ ਕਹਿ ਲਓ ਵੀ ਖਤਮ ਹੋ ਗਈ, ਨਹੀਂ ਉਹ ਰਹੀ ਗੱਲ। ਫਿਰ ਆਸਤਾ ਆਸਤਾ ਜਦੋਂ ਆ ਸ਼ਬਾਜ਼ ਅਲੀ ਬੰਦੇਸ਼ਾ, ਇਹਨੂੰ ਬਚਪਨ ਤੋਂ ਬਹੁਤ ਜ਼ਿਆਦਾ ਸ਼ੌਕ ਸੀ ਕਬੱਡੀ ਦਾ। ਇਹ ਛੋਟਾ ਜਿੰਨਾ ਹੁੰਦਾ ਸੀ ਐਡਾ ਕੁ, ਤੇ ਇਹਨੇ ਆਪਣੇ ਹਾਣ ਦੇ ਮੁੰਡੇ ਘਰੋਂ ਕੱਢਦੇ ਫਿਰਨਾ, ਤੇ ਜੇ ਕਿਸੇ ਨੇ ਕਹਿਣਾ ਨਾ ਮੈਂ ਘਰੋਂ ਕੱਛਾ ਪਾ ਕੇ ਆਉਣਾ, ਦਿਲ ਕਰੇ ਤੇ 2 ਘੰਟੇ ਉਹਦੇ ਬੂਹੇ ਅੱਗੇ ਬੈਠਾ ਰਵੇ, ਉਹਨੂੰ ਨਾਲ ਲੈ ਕੇ ਜਾਣਾ। ਇਹਨੇ ਬਹੁਤ ਕੋਸ਼ਿਸ਼ ਕੀਤੀ, ਇਹਨੂੰ ਬਚਪਨ ਤੋਂ ਜਿੱਦਾਂ ਨਾ ਅੱਲਾ ਨੂੰ ਕੋਈ ਸ਼ੌਕ ਸੀ, ਇਹਨੇ ਫਿਰ ਕਬੱਡੀ ਨੂੰ ਆਸਤਾ ਆਸਤਾ ਫਿਰ ਇਹਨੇ ਪ੍ਰਮੋਟ ਕੀਤਾ ਕਰਕੇ। ਫਿਰ ਇਹਨਾਂ ਨੂੰ ਅੱਗੇ ਵਾਕਿਆ ਹੀ ਸਾਡੇ ਪਿੰਡ ਗਰਾਊਂਡ ਦਾ ਬਹੁਤ ਬੜਾ ਮਸਲਾ ਸੀ। ਹਾਕੀ ਦੀ ਟੀਮ ਸਾਡੇ ਪਿੰਡ ਦੀ ਕੁਝ ਟਾਈਮ ਉਹ ਵੀ ਬਹੁਤ ਅੱਛੀ ਤਗੜੀ ਟੀਮ ਰਹੀ, ਲੇਕਿਨ ਗਰਾਊਂਡ ਕਦੀ ਕਿਤੇ ਲੈਣੀ, ਥੋੜ੍ਹਾ ਚਿਰ ਵਿੱਚ ਜ਼ਿਮੀਂਦਾਰਾਂ ਨੂੰ ਪੈਸੇ ਦੇ ਕੇ ਵੀ ਠੇਕਾ ਭਰ ਕੇ ਵੀ ਖੇਡਦੇ ਰਹੇ। ਫਿਰ ਜਿਹੜੀ ਅਸੀਂ ਜਗ੍ਹਾ ਸਕੂਲ ਨੂੰ ਦਿੱਤੀ ਹੈ ਨਾ, ਕਾਫੀ ਦੇਰ ਇਹਨਾਂ ਨੇ 4-5 ਸਾਲ 10 ਸਾਲ ਚੱਲੀ ਸੀ। ਉਸ ਤੋਂ ਬਾਅਦ ਫਿਰ ਜੀ ਇਹ ਜਿਹੜੀ ਹੈ ਨਾ, ਇਹ ਹੈਗੀ ਸੀ ਸਰਕਾਰੀ ਜਗ੍ਹਾ। ਇਹ ਇਹਨਾਂ ਨੇ ਸਾਰਿਆਂ ਨੇ ਪਲੇਅਰਾਂ ਨੇ ਸਾਡੇ ਪਿੰਡ ਵਾਲੇ, ਇਹ ਸਾਡਾ ਕਜ਼ਨ ਸੀ ਚੌਰੀ ਆਜ਼ਾਦ, ਉਹਦੇ ਕੋਲ ਠੇਕੇ ਤੇ ਸੀ। ਉਹਨੂੰ ਵੀ ਕਿਹਾ ਵੀ ਤੂੰ ਇਹ ਇਹਨਾਂ ਨੂੰ ਪਲੇਅਰਾਂ ਨੂੰ ਦੇ ਦੇ, ਇੱਥੇ ਖੇਲਣਗੇ, ਗਰਾਊਂਡ ਬਣ ਜਾਏਗਾ। ਉਹਨੇ ਵੀ ਛੱਡ ਦਿੱਤੀ। ਇਹਨਾਂ ਨੇ ਬਹੁਤ ਜ਼ਿਆਦਾ ਮੁੰਡਿਆਂ ਨੇ ਮਿਹਨਤ ਕਰਕੇ ਇਹਦੇ ਵਿੱਚ ਕਿੱਕਰਾਂ ਬੂਟੇ ਵਗੈਰਾ ਸੀ, ਉਹ ਇਹਨਾਂ ਨੇ ਪੁੱਟ ਕੇ ਇਹਨੂੰ ਲੈਵਲ ਫਰਾ ਕੇ ਪੱਧਰੀ ਕਰਾ ਕੇ ਨਜ਼ਦੀਕ ਨਹਿਰ ਆ, ਪਾਣੀ ਨਾਲ ਭਰ ਭੁਰ ਕੇ ਬਿਹਤਰੀਨ ਕਰ ਲਿਆ। ਫਿਰ ਇੱਕ ਟਾਈਮ ਆਇਆ ਸੈਫੁੱਲਾ ਗਿੱਲ, ਉਦੋਂ ਇਹਦਾ ਭਾਈ MPA ਸੀ ਨਹੀਂ ਮੁੱਲਾ, ਉਹਨੇ ਇਹਦੀ ਆ 4 ਦੀਵਾਰੀ ਇਹ ਸੀੜੀਆਂ ਸੋੜੀਆਂ ਇਹ ਉਹਨੇ ਸਾਨੂੰ ਬਣਾ ਕੇ ਦਿੱਤਾ, ਉਹਦੀ ਮਿਹਰਬਾਨੀ ਆ। ਉਦੋਂ ਬਾਅਦ ਦੇਖੋ ਜੀ, ਇਸ ਗਰਾਊਂਡ ਨੇ ਬਹੁਤ ਸਾਰੇ ਮਹਿਕਮਿਆਂ ਨੂੰ ਇੱਥੋਂ ਬੱਚੇ ਤਿਆਰ ਕਰਕੇ ਦਿੱਤੇ, ਤੇ ਸ਼ੁਰੂ ਤੋਂ ਹੀ ਇਸ ਪਿੰਡ ਨੂੰ ਗੇਮਾਂ ਦੇ ਨਾਲ ਵੈਸੇ ਬਹੁਤ ਪੁਰਾਣਾ ਇਸ ਪਿੰਡ 'ਚ ਤਲਕ ਆ ਰਿਹਾ। ਪਹਿਲੋਂ ਵੱਡੇ ਜਿਹੜੇ ਸੀ ਉਹ ਵੀ ਕਬੱਡੀ ਖੇਡਦੇ ਰਹੇ, ਗਾਂ ਫਿਰ ਜਦੋਂ ਥੋੜ੍ਹਾ ਜਿਹਾ ਵਿੱਚ ਗੈਪ ਹੈ, ਉਦੋਂ ਬਾਅਦ ਸ਼ਬਾਜ਼ ਨੇ ਚੱਕੀ ਕਬੱਡੀ। ਹੁਣ ਇਸ ਵੇਲੇ ਦੇਖੋ ਜੀ, ਇੰਟਰਨੈਸ਼ਨਲ ਕੋਚ ਨੇ ਇੱਥੋਂ ਦੇ ਮੁੰਡਿਆਂ ਦਾ ਦੁਨੀਆ ਦੇ ਵਿੱਚ ਜਾ ਰਹੇ ਆ ਖੇਲਣ, ਸਾਡੇ ਪਿੰਡ ਦਾ ਨਾਂ ਬੋਲਦਾ ਨਾਲ। ਅਸੀਂ ਵੀ ਇਹਦੇ ਪਿੱਛੇ ਹਮੇਸ਼ਾ ਖੜੇ ਰਹੇ ਆ, ਜਿੱਥੇ ਇਹਨੂੰ ਜ਼ਰੂਰਤ ਪਈ ਹੈ ਸਾਡੀ, ਅਸੀਂ ਜਿੱਦਾਂ ਵੀ ਕੋਈ ਮਾਲੀ ਤੌਰ ਦੇ ਉੱਤੇ ਜੋ ਵੀ ਇਹਨੂੰ ਕਿਤੇ ਜ਼ਰੂਰਤ ਪਈ ਆ, ਇਹਨੂੰ ਅਸੀਂ ਪਿੱਛੋਂ ਤਗੜੇ ਹੋ ਕੇ ਇਹਦੇ ਨਾਲ ਮੋਢੇ ਨਾਲ ਮੋਢਾ ਲਾਈ ਰੱਖਿਆ ਵਾ। ਇਹਨੇ ਵੀ ਬਹੁਤ ਹਿੰਮਤ ਕੀਤੀ ਆ। ਇਸ ਵੇਲੇ ਕੈਨੇਡਾ, ਇੰਗਲੈਂਡ ਆ ਦੂਸਰੇ ਮੁਲਕਾਂ ਦੇ ਵਿੱਚ, ਉੱਥੇ ਸਾਰਿਆਂ ਦੇ ਵਿੱਚ ਬੱਚੇ ਖੇਲਣ ਜਾ ਰਹੇ ਆ। ਕਾਫੀ ਮਹਿਕਮਿਆਂ ਦੇ ਵਿੱਚ, ਬਾਬਡਾ ਦੇ ਵਿੱਚ, ਰੇਂਜਰ ਦੇ ਵਿੱਚ, ਸੂਈ ਗੈਸ ਦੇ ਵਿੱਚ, ਜਿਹੜੇ ਮਹਿਕਮੇ ਵੀ ਇਹਦੇ ਕੋਲ ਆਣ ਕੇ ਇੱਥੇ ਬੱਚੇ ਮੰਗਦੇ ਆ ਵੀ ਸਾਨੂੰ ਵੀ ਬੱਚੇ ਦਿਓ। ਤੇ ਇਹਨੂੰ ਵੀ ਹੋਰ ਕੋਈ ਕੰਮ ਨਹੀਂ ਗਾ, ਸੁਬਾਹ ਵੀ ਗਰਾਊਂਡ 'ਚ ਤੇ ਇਸ ਵੇਲੇ ਵੀ ਗਰਾਊਂਡ ਦੇ ਵਿੱਚ। ਇਹ 2 ਟਾਈਮ ਇਹਦੇ ਇੱਥੇ ਹੀ ਹੁੰਦੇ ਆ। ਬਾਕੀ ਜ਼ਿਮੀਂਦਾਰਾ ਇਹਨਾਂ ਦਾ ਵੀ ਹੈਗਾ, ਇਹਨੂੰ ਜ਼ਿਮੀਂਦਾਰੇ ਨਾਲ ਐਡਾ ਕੋਈ ਨਹੀਂ ਗਾ, ਕਿਤੇ ਮਾਲ ਡੰਗਰ ਦੇਖਣ ਕਦੀ ਚੱਲ ਜਾਂਦਾ ਹੋਊਗਾ। ਇਹ ਤਾਂ ਸਾਰੇ ਜ਼ਿਮੀਂਦਾਰਾ ਜੋ ਕਾਰੋਬਾਰ ਕਬੱਡੀ ਹੈ। ਸਾਰੇ ਦੋਸਤਾਂ ਨੂੰ ਅਸਲਾਮ ਅਲੈਕਮ, ਜਿਨ੍ਹਾਂ ਨੇ ਵੀ ਇੰਟਰਵਿਊ ਸੁਣਨਾ। ਤੇ ਭਾਈਆਂ ਨੇ ਸਾਡੇ ਜਿੰਨੇ ਵੀ ਇਹ ਖਿਲਾੜੀ ਆ ਬੇਸ਼ੁਮਾਰ, 에ਅਰ ਫੋਰਸ, ਆਰਮੀ, ਸਾਰੇ ਮਹਿਕਮੇ 'ਚ ਤਕਰੀਬਨ
ਲੇਕਿਨ ਜਦੋਂ ਮੀਡੀਆ ਆਇਆ, ਮੀਡੀਆ ਨੇ ਹੀ ਦਿਖਾਇਆ, ਮਤਲਬ ਮੈਂ ਜ਼ਿਆਦਾ ਮੀਡੀਆ, ਸਾਡੇ ਤੋਂ ਪਹਿਲੇ ਵੀ ਕਬੱਡੀ ਖੇਡਦੇ ਸੀ ਇੱਥੇ ਦਾ, ਜਿਹੜਾ ਜਿਹਨੂੰ ਪੁਰਾਣੇ ਬੰਦੇ ਅਸੀਂ ਵੀ ਸੁਣਦੇ ਆ, ਜਿੱਦਾਂ ਚਾਚੇ ਹੋਣੀ ਆ, ਇਹਨਾਂ ਤੋਂ ਵੀ ਜਿਹੜੇ ਬਹੁਤੇ ਬਜ਼ੁਰਗ ਆ, ਇੱਕ ਆਸ਼ਿਕ ਭਲਵਾਨ ਹੁੰਦਾ ਸੀ, ਉਹਦਾ ਵੀ ਨਾਂ ਅੱਜ ਤੱਕ ਸੁਣਦੇ ਆ। ਔਰ ਸਾਡੇ ਵਾਲਦ ਸਾਰੇ ਇਹਨਾਂ ਦੇ ਵੀ ਵਾਕਿਆ ਉਹਨੂੰ ਭਲਵਾਨ ਮੰਨਦੇ ਅੱਛਾ, ਲੇਕਿਨ ਉਹ ਸਾਡੇ ਪਿੰਡ ਨੂੰ ਹੀ ਪਤਾ ਜਾਂ ਕੋਈ ਚੰਦ ਪਲੇਅਰਾਂ ਨਾਲ ਜਿਨ੍ਹਾਂ ਨਾਲ ਰਾਬਤਾ ਉਹ ਖੇਲੇ ਹੋਣ ਦੇ, ਲੇਕਿਨ ਕਿਸੇ ਨੂੰ ਨਹੀਂ ਪਤਾ। ਔਰ ਅੱਛਾ ਭਲਵਾਨ ਹੋਇਆ, ਜਿਹਨੂੰ ਵੱਡਾ ਭਲਵਾਨ ਸ਼ਾਇਦ ਨਾ ਉਹ ਤੋਂ ਕੋਈ ਹੋਇਆ ਹੋਵੇ ਸਾਡੇ ਪਿੰਡ। ਲੇਕਿਨ ਉਸ ਤੋਂ ਬਾਅਦ ਆ ਮੇਰੇ ਉਸਤਾਦ ਅਮਜਦ ਜੇਦੀ, ਉਹ ਬੜੇ ਅੱਛੇ ਭਲਵਾਨ ਰਹੇ। ਹੋਰ ਵੀ ਕਾਫੀ ਸਾਡੇ ਪਿੰਡ ਦੇ, ਲੇਕਿਨ ਮੀਡੀਆ ਦੌਰ ਨਹੀਂ ਸੀਗਾ। ਅਸੀਂ ਜਦੋਂ ਸਾਡੇ ਵੀ ਨਹੀਂ, ਜਦੋਂ ਪਹਿਲੇ ਖੇਲੇ ਐਡਾ ਮੀਡੀਆ ਨਹੀਂ ਸੀਗਾ। ਤੇ ਜਦੋਂ ਕੋਚਿੰਗ 'ਚ ਆਏ ਆ ਤਕਰੀਬਨ 2010 ਦੇ ਵਿੱਚ ਮੀਡੀਆ ਆਇਆ। ਤੇ ਕਬੱਡੀ ਨੂੰ ਹੁਣ ਸਾਰਾ ਦੇਖੋ ਜੀ, ਟਿਕਟੋਕਾਂ ਚੱਲਣ ਡੀਆਂ, ਸਾਰੇ ਪਲੇਅਰਾਂ ਦੀ ਕੱਲੀ ਕੱਲੀ ਤਿਆਰੀ ਜਾਂ ਵੀ ਕਿਹੜਾ ਕਿੱਥੇ ਕਰਦਾ ਹੈ, ਕਿਹੜਾ ਕਿਹਦਾ ਸ਼ਾਗਿਰਦ ਹੈ, ਕਿਹੜੇ ਕਲੱਬ ਮਗਰ ਪ੍ਰਮੋਟਰ ਹੈ, ਕੀ ਉਹਨਾਂ ਦੇ ਨਾਂ ਹੈ, ਕਿੱਥੇ ਰਹਿਣ ਵਾਲਾ ਹੈ, ਉਹ ਇੱਕ ਇੱਕ ਚੀਜ਼ ਮਤਲਬ ਦੱਸ ਦਿੱਤੀ ਗਈ ਹੈ। ਤੇ ਜਿਹੜੇ ਬੰਦੇ ਮਤਲਬ ਸ਼ੌਕੀਨ ਨੇ ਉਹ ਇੱਦਾਂ ਤੁਹਾਡੇ ਮੀਡੀਆ 'ਤੇ ਆਣ ਕੇ ਵੇਖ ਲੈਂਦੇ ਆ, ਲਾਈਫ ਤੋਂ ਬਗੈਰ ਵੀ ਰਿਕਾਰਡਿੰਗ ਦੇਖ ਲੈਂਦੇ ਆ, ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ, ਸ਼ੌਕ ਪੈਂਦਾ। ਜਿੱਦਾਂ ਹੁਣ ਮੈਚ ਪਾਕਿਸਤਾਨ ਦੇ ਕਿਸੇ ਕੋਨੇ 'ਤੇ ਵੀ ਹੋਵੇ, ਹੁਣ ਬਾਹਰ ਹੋਣੇ ਆ, ਅਸੀਂ ਪਹਿਲੇ ਅੱਜ ਤੱਕ ਮਤਲਬ ਕਦੀ ਮੈਚ ਦੇਖੇ ਨਹੀਂ, ਬਾਹਰ ਹੁੰਦੇ ਸੀ ਪਹਿਲੇ ਵੀ, ਲੇਕਿਨ ਵੀ ਉਹ ਕਿੱਦਾਂ ਹੋ ਰਹੇ ਆ ਨਹੀਂ ਸੀ ਮਤਲਬ ਐਡਾ ਪਤਾ, ਸਿਸਟਮ ਕੋਈ ਨਹੀਂ ਸੀ ਸੋਸ਼ਲ ਮੀਡੀਆ ਦਾ। ਲੇਕਿਨ ਹੁਣ ਅਸੀਂ ਆਪਣੇ ਜੇਬਾਂ 'ਚ ਲਈ ਫਿਰਦੇ ਹਾਂ, ਹਰ ਥਾਂ ਇੱਥੇ ਬਹਿ ਕੇ ਵੇਖ ਲਈਦਾ, ਨਾਲੇ ਤਿਆਰੀ ਕਰਾ ਲਈਦੀ ਆ। ਅੱਜ ਪਾਕਿਸਤਾਨ 'ਚ ਕਿਹੜੇ ਸ਼ਹਿਰ 'ਚ ਮੈਚ ਹੋਇਆ, ਕਿਹੜੇ ਪਿੰਡ 'ਚ ਹੋਇਆ। ਇੱਦਾਂ ਕਰਕੇ ਮੀਡੀਆ ਨੇ ਦੇਖੋ ਜੀ ਕਬੱਡੀ ਨੂੰ, ਖਾਸ ਕਰਕੇ 2010 ਦੇ ਵਿੱਚ ਜਿਹੜਾ ਵਰਲਡ ਕੱਪ ਇੰਡੀਆ 'ਚ ਹੋਇਆ, ਬਾਦਲ ਸਿੰਘ ਨੇ ਕਰਾਇਆ, ਉਸ ਤੋਂ ਬਾਅਦ ਆ ਕਬੱਡੀ ਬਸ ਬਹੁਤ ਦੂਰ ਪਹੁੰਚ ਗਈ ਹੈ ਵੀ ਕਬੱਡੀ ਹੁਣ ਹਰ ਪਾਸੇ ਹੋਣ ਰਹੀ ਹੈ। ਅੱਗੇ ਕਬੱਡੀ ਦਾ ਮੁੱਲ ਕੌਡੀ ਸੀ, ਮੈਂ ਆਪ ਦੇਖਿਆ, ਸਾਨੂੰ ਵੀ ਡੱਕਿਆ ਜਾਂਦਾ ਸੀ। ਅਸੀਂ ਘਰੋਂ ਚੋਰੀ ਮਤਲਬ ਖੇਡਦੇ, ਜਦੋਂ ਚਾਚੇ ਉਹਨਾਂ ਦੱਸਿਆ ਵੀ ਸ਼ੌਕ ਵਹਿੰਦੇ ਰਹੇ ਮਤਲਬ ਵਾਕਈ ਇੱਦਾਂ, ਲੇਕਿਨ ਘਰੋਂ ਡਾਂਟ ਪੈਂਦੀ ਸੀ। ਲੇਕਿਨ ਖਹਿੜਾ ਨਹੀਂ ਇਸ ਗੱਲ ਦਾ ਛੱਡਿਆ, ਕਬੱਡੀ ਦੇ ਮਗਰ ਲੱਗੇ ਰਹੇ ਆ। ਤੇ ਅੱਲਾਹ ਪਾਕ ਨੇ ਅੱਜ ਇਸ ਕਬੱਡੀ ਤੋਂ ਬੜੀ ਇੱਜ਼ਤ ਦਿੱਤੀ ਹੈ, ਬੜੇ ਬੇਸ਼ੁਮਾਰ ਸ਼ਾਗਿਰਦ ਤਿਆਰ ਕੀਤੇ। ਮੈਂ ਵਾਪਟਾ ਦੇ ਵੀ, ਲੈਸਕੋ ਦੇ ਵੀ ਆਪਣਾ ਕਲੱਬ ਅਕੈਡਮੀ ਬਣਾਈ ਹੈ। ਲੜਕੇ ਕਾਫੀ ਦੂਰੋਂ ਮਲਤਾਨ, ਹਰੀਮ, ਝਾਰਖਾਂ, ਲਾਹੌਰ, ਜੇਲਮ, ਸਾਰੇ ਹੀ ਤਕਰੀਬਨ ਉਹਨਾਂ ਨੂੰ ਪਤਾ ਇੱਥੇ ਆਉਂਦੇ ਜਾਂਦੇ ਆ, ਰਹਿ ਰਹੇ ਨੇ, ਉਹ ਟ੍ਰੇਨਿੰਗ ਕਰ ਰਹੇ ਨੇ। ਕਾਫੀ ਬੱਚਿਆਂ ਨੂੰ ਇੱਥੋਂ ਅੱਲਾਹ ਪਾਕ ਨੇ ਇਸ ਅਕੈਡਮੀ ਤੋਂ, ਇਸ ਕਲੱਬ ਤੋਂ ਭਾਗ ਲਾਏ। ਤੇ ਨਾਲੇ ਸਾਡੇ ਨਾਲ ਮੁਖਲਸ ਦੋਸਤ ਜੋ ਹੋਣਾ ਜ਼ਰੂਰੀ ਹੈ। ਜਦੋਂ ਲੱਤਾਂ ਮਤਲਬ ਖਿੱਚਣ ਵਾਲੇ ਹੋਣ ਨਾ, ਤਾਂ ਉਦੋਂ ਕੁਛ ਨਹੀਂ ਹੁੰਦਾ। ਮੈਨੂੰ ਐਸੀ ਰੁਕਾਵਟ ਨਹੀਂ ਆਈ ਕੋਈ, ਮੇਰੇ ਨਾਲ ਸਾਰਿਆਂ ਨੇ ਪਿਆਰ ਕੀਤਾ। ਸਾਡਾ ਪਿੰਡ ਅੱਛਾ ਹੈ, ਬਰਾਦਰੀਆਂ ਹੈ ਲਹਿਦਾ, ਲੇਕਿਨ ਕੋਈ ਅਤਸ਼ਾਰ ਨਹੀਂ ਗਾ ਇਸ ਮਾਮਲੇ 'ਚ। ਅਸ਼ਾਈ ਕਰਦੇ ਆ, ਸਪੋਰਟ ਕਰਦੇ ਆ, ਤੇ ਕੋਈ ਵਿੱਚ ਸਾਰਾ ਨਹੀਂ ਗਾ, ਗਰੀਬ ਵੀ ਹੁੰਦੇ, ਸਾਰੇ ਬੰਦੇ ਜੋ ਹੁੰਦੇ ਉਹ ਗੱਲੀ ਬਾਤੀ ਕਰਦੇ। ਹੁਣ ਇਹ ਚਾਚਾ ਨਾਸਰ ਪਾਸ਼ਾ ਹੈ, ਵੈਸੇ ਹੀ ਇੱਕ ਚਾਚਾ ਕਹਿ ਤਾਂ ਹੈ ਹੀ ਮੇਰਾ ਚਾਚਾ, ਮਤਲਬ ਪਿਓਾਂ ਦਾ ਦਰਜਾ ਇਹਨਾਂ ਨੂੰ ਦਿੱਤਾ ਹੈ। ਮਤਲਬ ਪਹਿਲੇ ਦਿਨ ਤੋਂ ਹੀ, ਜਿੱਦਣ ਤੋਂ ਮੈਂ ਤਾਂ ਹੋਇਆ ਮਾੜਾ ਜਿਹਾ ਬਹਿਣ ਉੱਠਣ ਹੋਇਆ, ਪਹਿਲੇ ਵਾਲਦ ਹੋਣਾ ਨਾਲ ਦੋਸਤੀ ਹੁੰਦੀ ਵੀ, ਇੱਕੋ ਕੋਸ਼ਿਸ਼ ਸੀ ਲਾਗੇ ਘਰ। ਲੇਕਿਨ ਉਹ ਸਾਡਾ ਸਾਰਾ ਕੁਝ ਇੱਕ ਹੀ ਨਿਜ਼ਾਮ, ਅਸੀਂ ਇਹਨਾਂ ਨੂੰ ਅੱਗੇ ਲਾਇਆ ਅਜੇ ਆਪਣਾ ਵੱਡੇ ਨੇ। ਤੇ ਇਹਨਾਂ ਨੇ ਕਾਫੀ ਗਰਾਊਂਡ ਬਣਾਉਣ 'ਚ ਵੀ ਸਾਡੀ ਮਦਦ ਕੀਤੀ। ਔਰ ਆ ਜਿਹੜਾ ਸੋਲੰਗ ਲਵਾਇਆ, ਹਮੇਸ਼ਾ ਆਪਣੀ ਜ਼ਾਤ ਤੱਕ ਨਹੀਂ ਗੱਲ ਕੀਤੀ। ਕਬੱਡੀ ਦੇ ਗਰਾਊਂਡ ਦੇ ਸਭ ਤੋਂ ਜ਼ਿਆਦਾ ਇਹਨਾਂ ਨੇ ਸਾਡੀ ਸਪੋਰਟ ਕੀਤੀ ਹੈ। ਤੇ ਹੁਣ ਵੀ ਕਰਦੇ ਨੇ, ਟੂਰਨਾਮੈਂਟ ਕਰਾਉਂਦੇ ਨੇ ਮਤਲਬ ਸਾਲਾਂ ਬਾਅਦ। ਹੁਣ ਤਾਂ ਸਾਡੇ ਕੋਲ ਪਿੰਡ ਦੇ ਹਾਲਾਤ ਖਰਾਬ ਸੀ, ਉਹਦੀ ਵਜ੍ਹਾ ਤੋਂ ਅਸੀਂ ਆਪ ਹੀ ਚੁੱਪ ਕਰ ਰਹੇ, ਇਹੋ ਜਿਹੇ ਮੌਕੇ 'ਤੇ ਨਹੀਂ ਕੰਮ ਕਰਨਾ ਚਾਹੀਦਾ। ਲੇਕਿਨ ਸਾਲਾਨਾ ਕਰਾਈਦਾ ਅਸੀਂ, ਉਹਦੇ ਵਿੱਚ ਅੱਛਾ ਨਾਮ ਰੱਖੀਦਾ, ਉਹਦੇ ਵਿੱਚ ਸਰਪ੍ਰਸਤੀ ਵਾਲਾ ਇਹ ਹੀ ਹੁੰਦੇ ਨੇ। ਤੇ ਇਹ ਬਕਾਇਆ ਹੋਰ ਵੀ ਦੋਸਤ ਜਿਹੜੇ ਇੰਟਰਨੈਸ਼ਨਲ ਲੈਵਲ 'ਤੇ ਬਾਹਰ ਕਲੱਬ, ਉਹ ਵੀ ਹੁਣ ਜ਼ਰੂਰੀ ਹੈ। ਬਾਹਰ ਦੋਸਤ ਬੈਠੇ ਨੇ, ਉਹਨਾਂ ਨੂੰ ਤਕਰੀਬਨ ਤੁਹਾਨੂੰ ਪਤਾ ਹੀ ਹੈ ਵੀ ਕਿਹੜੇ ਪ੍ਰਮੋਟਰ ਨੇ ਸਾਡੇ। ਤੇ ਜਿਹੜੇ ਪਹਿਲੇ ਬੰਦੇਸ਼ਾ ਕਲੱਬ ਸੀ, ਪਹਿਲੇ ਜਹਾਂਗੀਰ ਸੀ, ਜਿੱਦਾਂ ਫਿਰ ਕਲੱਬ ਬਣ ਗਏ, ਫਿਰ ਬੰਦੇਸ਼ਾ ਕਲੱਬ ਤੋਂ ਰੈਲ ਬੈਲਜੀਅਮ ਕਬੱਡੀ ਕਲੱਬ ਬਣ ਗਿਆ, BRB ਵੀ ਕਿਹਾ ਜਾਂਦਾ। ਔਰ ਪੁਰਾਣਾ ਕਲੱਬ ਹੈ, ਮਤਲਬ ਇਹਦੀ ਬੁਨਿਆਦ ਦੂਜਿਆਂ ਕਲੱਬਾਂ ਨਾਲੋਂ ਸਾਰਿਆਂ ਨਾਲ ਤਕਰੀਬਨ ਇਹ ਪੁਰਾਣਾ ਹੈ। ਤੇ ਜਿਹੜੇ ਵੀ ਦੋਸਤ ਆ ਜਿੰਨੀ ਕੁ ਜੋਗੇ ਆ ਉਹ ਮੁਖਲਸ ਨੇ, ਅੱਛੇ ਦੋਸਤ ਮਿਲੇ ਨੇ, ਮਤਲਬ ਅੱਛਾ ਕੰਮ ਚਲਾ ਰਹੇ ਨੇ। ਕੋਈ ਮਤਲਬ ਜ਼ਹਿਰਾਦਾਰੀ ਨਹੀਂ ਕਰਦੇ, ਕੋਈ ਆਪਣੀ ਅਨਾਹ ਨਹੀਂ ਸਮਝਦੇ ਵੀ ਮੈਂ ਅੱਗੇ ਆ, ਉਹ ਕਾਲੀ ਆ ਕਾਲੀ। ਉਹ ਜਿੱਥੇ ਕੋਈ ਲੱਗਾ ਨਾ ਮੁਖਲਸ ਹੈ। ਇੱਥੇ ਜਿਹੜੇ ਸਾਡੇ ਪਿੰਡ ਦੇ ਵਿੱਚ ਹੁੰਦੇ ਹੋਰ ਦੋਸਤ ਚਾਚੇ ਹੋਣਾ ਨਾਲ, ਆਪਣਾ ਚੌਰੀ ਕਮਰ ਚੀਮਾ ਸਾਹਿਬ, ਹਾਜੀ ਆਬਾਦ ਚੀਮਾ, ਦੂਏ ਮੁੰਡੇ ਪਹਿਲੇ ਆ ਉਹ ਸ਼ਬੀਰ ਸੀ, ਬਾਬਾ ਹੈ ਸਾਡੇ ਦੋਸਤ, ਉਹ ਵੀ ਨਾਲ ਲੱਗੇ ਰਹੇ ਨੇ। ਹੁਣ ਵੀ ਸਾਡੇ ਨਾਲ ਉਹਨਾਂ ਦੇ ਵਾਲਦ ਨਾਲ ਦੋਸਤੀ, ਉਹ ਨਾਲ ਹੀ ਨੇ। ਇਹ ਮੁੰਡਾ ਕਜੂਮ ਗੁੱਜਰ ਹੈ ਮੇਰਾ, ਉਹ ਸ਼ਾਗਿਰਦ ਹੈ।
ਹੋਰ ਵੀ ਦੋਸਤ ਜਿਨ੍ਹਾਂ ਦੇ ਮੈਂ ਨਹੀਂ ਨਾਂ ਲੈ ਸਕਦਾ। ਤੇ ਫਿਰ ਜਿਹੜੇ ਸਾਡੇ ਪਿੰਡ ਤੋਂ ਹਟ ਕੇ ਹੈ ਆਪਣਾ ਚੌਰੀ ਬਲਾਲ ਬੰਦੇਸ਼ਾ ਸਾਹਿਬ, ਮਿਰਜ਼ਾ ਮਜ਼ਾਹਦ ਸਾਹਿਬ, ਚੌਰੀ ਆਤਫ ਸ਼ਕੂਬ ਚੀਮਾ ਜਿਹੜਾ ਬੈਲਜੀਅਮ ਤੋਂ, ਤਾਹਰ ਗਾਮਾ ਕੈਨੇਡਾ ਤੋਂ, ਇਹ ਰਾਣਾ ਜਵੇਦ ਕੌਸਰ ਸਾਹਿਬ ਉਹ ਵੀ ਬੈਲਜੀਅਮ ਤੋਂ, ਮਲਕ ਜਾਸੀਨ ਸਾਹਿਬ, ਅਹਿਮਦ ਮਲਕ, ਚੌਰੀ ਆਸਫ ਵਿਰਕ ਇੰਗਲੈਂਡ ਤੋਂ, ਆਪਣਾ ਚੌਰੀ ਬਲਾਲ ਢੀਸਲਾ ਹਾਸਲਪੁਰ ਰਹਿੰਦੇ ਨੇ, ਤੇ ਆਪਣਾ ਤਾਹਰ ਗਾਮਾ ਸਾਹਿਬ ਉਹ ਕੈਨੇਡਾ। ਤੇ ਕਾਫੀ ਮਤਲਬ ਇਹਨਾਂ ਸਾਰਿਆਂ ਨੇ ਫਿਰ ਰਲ ਮਿਲ ਕੇ ਚੱਲੇ ਨੇ, ਕੋਈ ਮਤਲਬ ਐਡਾ ਅਨਾਹ ਕਿਸੇ ਨੇ ਨਹੀਂ ਬਣਾਈ, ਤੇ ਅੱਛਾ ਨਿਜ਼ਾਮ ਸਾਡਾ ਚੱਲ ਰਿਹਾ। ਸਾਡੇ ਇੰਟਰਨੈਸ਼ਨਲ ਪਲੇਅਰ ਜੀ ਮਤਲਬ ਇੱਥੇ ਜਿਹੜੇ ਪਹਿਲੇ ਖੇਲ ਚੁੱਕੇ ਨੇ, ਮਤਲਬ ਇਸ ਕਲੱਬ ਵੱਲੋਂ ਨਵਾਜ਼ ਬਾਜਾ ਸੀ, ਅਕਬਰ ਮੱਖਣ, ਆਪਣਾ ਨਦੀਮ ਫੌਜੀ, ਖੀਲਾ ਲੰਮੇ ਪਿੰਡੀਆ ਵੀ ਇੱਧਰੋਂ ਖੇਲਦਾ ਰਿਹਾ, ਤਜੰਬਲ ਬਾਜਵਾ ਵੀ ਖੇਲਦਾ ਰਿਹਾ, ਅੱਲਾਹ ਪਾਕ ਨੂੰ ਜਨਤਾ ਨੇ ਘਰ ਦੇਵੇ, ਨਵਾਜ਼ ਮਾਜੂ ਉਹਨੂੰ ਵੀ ਰੱਬ ਜਨਤਾ ਨੇ ਘਰ ਦੇਵੇ, ਔਰ ਸ਼ਰਾਮ ਸਾਜਦ ਭੱਟੋ ਇਹ ਅੱਛਾ ਜੁੜਦੀ, ਮਲਕ ਰਾਸ਼ਦ, ਮੌਲਵੀ ਜ਼ਾਹਦ ਹੁੰਦਾ ਸੀ ਇੱਥੇ, ਮਤਲਬ ਸਾਡੀ ਬਰਾਦਰੀ ਦਾ ਹੀ ਹੈ। ਤੇ ਉਹ ਵੀ ਹੋਰ ਕਾਫੀ, ਹੁਣ ਉਹਦਾ ਭਰਾ ਨਵਾਜ਼ ਮਾਜੂ ਦਾ ਈਲਾ, ਅੱਗੇ ਜਿਹੜੇ ਹੋਣ ਵਕਤ ਦੇ ਸਟਾਰ ਸਭ ਤੋਂ ਵੱਡਾ ਤੁਹਾਨੂੰ ਪਤਾ ਹੀ ਹੈ ਕਿਹੜਾ ਹੈ, ਬੈਦੁੱਲਾ ਰਾਜਪੂਤ ਹੈ, ਵਸੀਮ ਕੰਬੋਏ, ਹਾਫਜ਼ ਜ਼ੈਨ ਹੈ, ਮਲਕ ਸੈਂਡੋ ਹੈ, ਸ਼ਬਾਜ਼ ਈਲਾ, ਮੈਂ ਜਿੰਨਾ ਉਹ ਹੁਣ ਤਾਂ 100 ਬੰਦਾ ਹੈ, ਮੈਂ ਨਾ ਇਹਨੇ ਗਿਣ ਕਿੱਥੋਂ ਦੱਸ ਸਕਦਾ। ਅਲੀ ਲਾਹੌਰੀ ਹੈ, ਅਹਿਮਦ ਸ਼ਰਫੀ ਹੈ, ਅਤੀਕ ਪਾਵਾ ਹੈ, ਆਪਣਾ ਕਲੀਮੁੱਲਾ ਜੱਟ, ਮਲਕ ਬਿਨੀਆਮੀਨ, ਇਹ ਤੇ ਮਤਲਬ ਬਾਹਰੋਂ ਨੇ ਨਾ ਜਿਹੜੇ ਕਲੱਬ ਨਾਲ ਔਰ ਪੱਕੇ ਰਹੇ ਨੇ, ਔਰ ਸਾਡੇ ਨਾਲ ਹਮੇਸ਼ਾ ਸਾਰੇ ਰਲ ਕੇ ਚੱਲੇ ਨੇ। ਆਤਮ ਮਬੀਨ ਹੈ, ਬੱਬੀ ਜੱਟ, ਸ਼ਬਾਜ਼ ਪਾਡਾ, ਹੋਰ ਮੈਂ ਮਾਨੀ ਰਲਿਆ ਨਵਾਂ ਰੁਝਾਣੇ ਵਾਲਾ, ਤੇ ਕਾਫੀ ਅਕਬਰ ਮੁੰਡਾ ਇੱਕ ਪਠਾਨ ਚੈਂਚਲ ਵਾਲੇ ਦਾ। ਬਾਕੀ ਇੱਥੇ ਦੇ ਮੁੰਡੇ ਸਾਡੇ, ਹੁਣ ਮੈਂ ਉਹਨਾਂ ਦਾ ਉਹਦੇ ਇੱਥੇ ਤਿਆਰੀ ਕਰਦੇ ਨੇ, ਕੋਈ ਭੁੱਲ ਗਿਆ ਹੋਵੇ ਤੇ ਉਹਨਾਂ ਨੂੰ ਵੀ ਮੈਂ ਕਹਾਂ ਤਾਂ ਬੁਰਾ ਮਹਿਸੂਸ ਨਾ ਕਰਨ ਵੀ ਸਾਡਾ ਨਾਂ ਨਹੀਂ ਲਿਆ ਉਸਤਾਦ, ਲੇਕਿਨ ਅੱਛਾ ਸ਼ਾਗਿਰਦ ਵੀ ਅੱਛੇ, ਸਾਡਾ ਹਰ ਪਾਸੇ ਟਾਈਮ ਅੱਛਾ ਲੰਘ ਰਿਹਾ। ਤੇ ਸਾਡੇ ਇੱਕ ਮੁੰਡਾ ਨਵਾਜ਼ ਮਾਜੂ ਜਿਹੜਾ ਨਾ ਫੌਤ ਹੋ ਗਿਆ ਸੀ, ਅਸੀਂ ਆ ਸਾਰੀ ਕਲੱਬ ਨੇ ਰਲ ਕੇ ਨਾ ਅਸੀਂ ਕੋਈ ਤਕਰੀਬਨ ਉਹਦੇ ਵਾਸਤੇ 30 ਲੱਖ ਰੁਪਏ ਇਕੱਠਾ ਕਰਕੇ ਉਹਦੇ ਬੱਚਿਆਂ ਨੂੰ ਦਿੱਤਾ। ਸਾਰੇ ਪਿੰਡ ਵਾਲਿਆਂ ਬਾਹਰੋਂ ਵੀ ਦੋਸਤਾਂ ਨੇ, ਅੱਗੋਂ ਪਿੱਛੋਂ ਵੀ ਦੇਖੋ ਜੀ ਕੋਈ ਬੱਚੇ ਦਾ ਕਿਸੇ ਦਾ ਕੋਈ ਮਸਲਾ ਬਣਦਾ ਨਾ, ਸਾਰੇ ਰਲ ਮਿਲ ਕੇ ਜਿੰਨੇ ਜੋਗੇ ਹੈਗੇ ਆ ਉਹਦੇ ਵਿੱਚ ਕਮਰ ਚੀਮਾ ਸਾਡਾ ਚੇਅਰਮੈਨ ਵੀ ਯੂਨੀਅਨ ਕੌਂਸਲ ਦਾ, ਹੋਰ ਆ ਜਿਹੜੇ ਦੋਸਤਾਂ ਦੇ ਨਾਲ ਹੈ, ਕਾਫੀ ਦੋਸਤ ਵਿੱਚ ਸਾਰਿਆਂ ਦੇ ਨਾਂ ਯਾਦ ਨਹੀਂ ਰਹਿੰਦੇ। ਕਬੱਡੀ ਦੇ ਮਾਮਲੇ ਦੇ ਵਿੱਚ ਦੇਖੋ ਜੀ ਸਾਡੇ ਆਪਸ ਵਿੱਚ ਕਿਤੇ ਛੋਟੇ ਮੋਟੇ ਇਖਤਲਾਫ ਵੀ ਹੋਣ, ਇਸ ਮਾਮਲੇ ਦੇ ਵਿੱਚ ਅਸੀਂ ਸਾਰੇ ਫਿਰ ਨਾ ਪਲੇਅਰਾਂ ਨੂੰ ਪਲੇਅਰ ਹੀ ਸਮਝੀਦਾ, ਇਹਨਾਂ ਨੂੰ ਚਾਹੀਦਾ ਵੀ ਤੁਸੀਂ ਨਿਊਟਰਲ ਬਣ ਕੇ ਰਹੋ, ਤੁਸੀਂ ਸਿਰਫ ਪਲੇਅਰ ਰਹੋ।